ਸਿਸਟਰ ਜਿਹੜੇ ਸਨ ਹਸਪੀਟਲ 'ਚ ਐਡਮਿਟ ਸਨ ਤੇ ਸਾਡੇ ਨਾਲ ਹੀ ਜਿਹੜੇ ਸਨ ਬੈਡਸ ਮੇਟ ਸਨ ਤੇ ਉਹ ਕ੍ਰਿਸਚਨ ਸਨ। ਉਹਨਾਂ ਨੇ ਸਾਡੇ ਕੋਲ ਬਰਤਨ ਲੈ ਕੇ ਤੇ ਖਾਣਾ ਖਾਦਾ ਤੇ ਉਹਨਾਂ ਨਾਲ ਕੀ ਮੇਰੀ ਜਿਹੜੇ ਸਿਸਟਰ ਸਨ ਨਾ ਉਹਨਾਂ ਨੂੰ ਮੈਂ ਦੱਸਿਆ ਨਹੀਂ ਹੈ। ਉਹ ਮੈਂ ਬਰਤਨ ਬੇਸ਼ੱਕ ਉਹ ਧੋ ਕੇ ਗਏ ਸਾਂ ਤੇ ਮੈਂ ਉਹੀ ਪਲੇਟ ਦੇ ਵਿੱਚ ਉਹਨਾਂ ਨੂੰ ਖਾਣਾ ਖਿਲਾ ਦਿੱਤਾ ਤੇ ਉਸ ਤੋਂ ਖਾਣਾ ਖਾਣ ਤੋਂ ਬਾਅਦ ਤੇ ਉਹ ਮੈਨੂੰ ਕਹਿੰਦੇ ਨੇ, ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਉਹੀ ਪਲੇਟ ਸੀ ਕਿ ਜਿਹੜੀ ਉਹ ਬਾਜੀ ਉਹਨਾਂ ਨੇ ਖਾਣਾ ਖਾਦਾ ਸੀ ਤੇ ਕਹਿੰਦੇ ਨਾ ਹਾਏ ਤੂੰ ਮੈਨੂੰ ਸਾਈਆਂ ਦੀ ਪਲੇਟ 'ਚ ਰੋਟੀ ਖਵਾ ਇਹ ਮਾਈਂਡਸੈਟ ਹੈ ਨਾ। ਹਾਂ ਪੂਰਾ ਸਾਡਾ ਮਾਈਂਡਸੈਟ ਬਣਿਆ ਹੋਇਆ ਕਿ ਅਸੀਂ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਹੈ। ਤੇ ਮੈਂ ਉਸ ਤੋਂ ਬਾਅਦ ਫਿਰ ਉਹਨੂੰ ਕਿਹਾ ਕਿ ਮੈਨੂੰ ਸਿਰਫ ਇਸ ਗੱਲ ਦਾ ਜਵਾਬ ਦਿਓ ਕਿ ਹੁਣ ਤੁਹਾਨੂੰ ਕੁਝ ਹੋਇਆ ਹੈ। ਉਹਨੇ ਕਿਹਾ ਨਹੀਂ ਕੁਛ ਨਹੀਂ ਹੋਇਆ ਹੈ, ਹੁੰਦਾ ਕੁਛ ਵੀ ਨਹੀਂ, ਮੰਨਣ ਦੀ ਗੱਲ ਹੈ। ਤੇ ਔਰ ਨਾ ਕਿ ਸਾਨੂੰ ਇੱਕ ਚੀਜ਼ਾਂ ਨੂੰ ਐਕਸੈਪਟ ਕਰਨਾ ਚਾਹੀਦਾ, ਇਹਨਾਂ ਨੂੰ ਐਜ਼ ਅ ਇਕੁਅਲ ਸਿਟੀਜ਼ਨ ਸਾਨੂੰ ਲੈਣਾ ਚਾਹੀਦਾ ਔਰ ਸਾਨੂੰ ਇਹਨਾਂ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰਨਾ ਚਾਹੀਦਾ। ਮੈਂ ਅਕਸਰ ਆਪਣੇ ਇਲਾਕੇ ਗੁਜਰਾਂਵਾਲਾ ਦੇ ਵਿੱਚ ਇਹ ਵੇਖਿਆ ਕਿ ਸਾਡੀ ਅਗਰ ਈਦ ਹੁੰਦੀ ਹੈ ਤੇ ਜਿੰਨੇ ਵੀ ਸਾਡੇ ਉੱਥੇ ਮਸੀਹੀ ਜਿਹੜੇ ਨੇ ਭੈਣ ਭਾਈ ਨੇ ਉਹਨਾਂ ਦੇ ਬੱਚੇ ਵੀ ਉਂਝ ਹੀ ਤਿਆਰ ਹੋ ਕੇ ਈਦ ਤੇ ਸਾਡੇ ਨਾਲ ਚੱਲ ਫਿਰ ਰਹੇ ਹੁੰਦੇ, ਉਹਨਾਂ ਵਾਸਤੇ ਵੀ ਈਦ ਹੁੰਦੀ ਹੈ। ਤੇ ਅਗਰ ਅਸੀਂ ਵੀ ਕ੍ਰਿਸਮਸ, ਦੀਵਾਲੀ ਜਾਂ ਸਾਡੇ ਜਿੰਨੇ ਵੀ ਤਿਉਹਾਰ ਨੇ ਹੋਲੀ, ਅਗਰ ਅਸੀਂ ਵੀ ਇਹਨਾਂ ਨੂੰ ਉਹਨਾਂ ਦੇ ਨਾਲ ਮਿਲ ਕੇ ਬਰਾਬਰੀ ਦੇ ਨਾਲ ਮੈਸੇਜ ਵੀ ਦਈਏ, ਮਨਾਈਏ, ਉਹਨਾਂ ਨੂੰ ਇੱਕ ਜਿਹੜਾ ਇਹ